ਕਿਹੜੀ ਗੇਮ ਖੇਡਦੇ ਹੋ ਤੁਸੀਂ? ਹਾਂਜੀ मैं अपने ट्रैक एंड फील्ड ਦੇ ਵਿੱਚ ਇਵੈਂਟ ਹੈਗਾ ਹੈਮਰ ਥਰੋ। ਉਹ ਮੇਰਾ ਮੇਨ ਇਵੈਂਟ ਹੈ, ਮੈਂ ਉਹ ਕਰਦਾ ਹਾਂਗਾ। USA 'ਚ ਕਰਦਾ, ਬਾਹਰਲੇ ਕੰਟਰੀਆਂ 'ਚ ਵੀ ਆਏ ਕਰਦਾ। ਤੇ ਉੱਦਾਂ ਜਿਹੜੇ ਸਟੇਟ ਲੈਵਲ ਦੇ ਟੂਰਨਾਮੈਂਟ ਹੁੰਦੇ ਸਾਡੇ ਐਥਲੈਟਿਕ ਦੀਆਂ ਮੀਟਸ ਹੁੰਦੀਆਂ ਨੇ, ਉਹਦੇ ਵਿੱਚ ਡਿਸਕਸ ਤੇ ਸ਼ਾਟ ਪੁੱਟ, ਜੈਵਲਨ ਜਾਂ ਵੇਟ ਥਰੋ ਵਗੈਰਾ ਕਰ ਲਈਦੀ ਹੈ। 71 ਤੋਂ ਮੈਂ ਹੈਮਰ ਥਰੋ ਕਰ ਰਿਹਾ ਹਾਂ ਉੱਥੇ, ਤੇ 78 ਤੱਕ ਕੀਤਾ ਹੈ। ਤੇ ਯੂਨੀਵਰਸਿਟੀ ਦੇ ਵਿੱਚ ਸਿਲਵਰ ਮੈਡਲ ਮੇਰਾ ਹਮੇਸ਼ਾ ਹੀ ਆਉਂਦਾ ਰਿਹਾ, ਕਿਉਂਕਿ ਫਿਜ਼ੀਕਲ ਕਾਲਜ ਵਿੱਚ ਆ ਜਾਂਦਾ ਸੀਗਾ। ਸੋ ਹੁਣ ਨੈਕਸਟ ਕੀ ਆ ਰਿਹਾ? ਕਿਹੜੀਆਂ ਗੇਮਾਂ ਖੇਡਣ ਜਾਣੀਆਂ? ਨੈਕਸਟ ਮੇਰਾ ਕੰਪੀਟੀਸ਼ਨ ਹੈ ਜਿਹੜਾ US ਨੈਸ਼ਨਲ ਸੀਨੀਅਰ ਗੇਮਸ ਹੈਗੀਆਂ। ਕਿੰਨੀ ਕੁ ਦੂਰ ਸਿੱਟ ਲੈਨੇ ਆ ਹੈਮਰ ਥਰੋ? ਮੇਰਾ ਜੀ ਹੁਣ ਤੱਕ ਦੀ ਬੈਸਟ ਥਰੋ ਹੈਗੀ 143 ਫੁੱਟ। ਪੰਜਾਬੀ ਰੇਡੀਓ USA ਦੇ ਉੱਤੇ ਆਪ ਸਭ ਦਾ ਇੱਕ ਵਾਰੀ ਫੇਰ ਸਵਾਗਤ ਹੈ। ਕ੍ਰਾਦਰਜ਼ ਮੇਲੇ ਦੇ ਵਿੱਚ ਆਪਾਂ ਇਸ ਟਾਈਮ ਜੁੜੇ ਹੋਏ ਆ। ਇੱਥੋਂ ਵੱਖ-ਵੱਖ ਤੁਹਾਨੂੰ ਮੇਲੇ ਦੀਆਂ ਝਲਕੀਆਂ, ਗੱਲਬਾਤ ਤੁਹਾਨੂੰ ਦਿਖਾ ਰਹੇ ਆ, ਸੁਣਾ ਰਹੇ ਆ। ਇਸੇ ਤਰੀਕੇ ਦੇ ਨਾਲ ਹੁਣ ਤੁਹਾਡੀ ਅੱਜ ਇੱਕ ਗੱਲਬਾਤ ਕਰਾਉਣ ਜਾ ਰਹੇ ਆ। ਸਾਡੇ ਬੜੇ ਹੀ ਨੌਜਵਾਨ ਖਿਡਾਰੀ ਗੁਰਬਖਸ਼ ਸਿੰਘ ਸਿੱਧੂ ਜੀ ਹੁਣਾਂ ਦੇ ਨਾਲ, ਉਹ ਆਪਣੇ ਨਾਲ ਜੁੜੇ ਆ। ਦੇਖੋ ਇਸ ਮੇਲੇ ਦੇ ਵਿੱਚ ਖੇਡਾਂ ਵੀ ਨਾਲ-ਨਾਲ ਨੇ, ਬਾਸਕਟਬਾਲ, ਵਾਲੀਬਾਲ, ਫਿਰ ਬੱਚਿਆਂ ਦੀਆਂ, ਬਜ਼ੁਰਗਾਂ ਦੀਆਂ ਦੌੜਾਂ, ਕਬੱਡੀ ਦੇ ਮੁਕਾਬਲੇ, ਇਹ ਸਾਰਾ ਕੁਝ ਹੋਣਾ ਆ। ਸੋ ਮੈਂ ਨੌਜਵਾਨ ਇਸ ਲਈ ਕਿਹਾ, ਉੱਦਾਂ ਭਾਵੇਂ ਅਬਵ 65 ਨੇ, ਪਰ ਇਹ ਨੌਜਵਾਨਾਂ ਤੋਂ ਘੱਟ ਨਹੀਂ। ਇਹ ਵੱਖ-ਵੱਖ ਥਾਂ ਦੇ ਉੱਤੇ ਜਾਂਦੇ ਨੇ, ਵੱਖ-ਵੱਖ ਖੇਡਾਂ, ਹੈਮਰ ਥਰੋ ਦੇ ਨਾਲ ਹੋਰ ਕਈ ਤਰੀਕੇ ਦੀਆਂ ਖੇਡਾਂ ਦੇ ਵਿੱਚ ਜਾ ਕੇ ਮੱਲਾਂ ਮਾਰਦੇ ਨੇ। 골ਡ ਮੈਡਲਿਸਟ, ਸਿਲਵਰ ਮੈਡਲਿਸਟ, ਹੋਰ ਬਹੁਤ ਸਾਰੀਆਂ ਚੀਜ਼ਾਂ ਕਰਦੇ ਆ। ਉਹ ਸਵਾਗਤ ਕਰਦੇ ਆ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਇੱਕ ਤਾਂ ਸਭ ਤੋਂ ਪਹਿਲਾਂ ਕ੍ਰਾਦਰ ਮੇਲੇ ਦੇ ਉੱਤੇ ਰੌਣਕਾਂ ਨੂੰ ਦੇਖ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ? ਹਾਂਜੀ, ਬਹੁਤ ਚੰਗਾ ਲੱਗ ਰਿਹਾ ਜੀ। ਇਹ ਆਪਣੇ 2 ਸਾਲ ਬਾਅਦ ਦੁਬਾਰੇ ਮੇਲਾ ਹੋ ਰਿਹਾ ਤੇ ਸੰਗਤ ਹੁਮ-ਹੁਮਾ ਕੇ ਪੁੱਜੀ ਹੋਈ ਹੈ। ਅਸੀਂ ਤਾਂ ਹਰੇਕ ਸਾਲ ਇੱਥੇ ਆਉਂਦੇ ਰਹਿੰਦੇ ਹਾਂ, ਅਟੈਂਡ ਕਰਦੇ ਰਹਿੰਦੇ ਹਾਂ। ਬਹੁਤ ਹੀ ਚੰਗਾ ਲੱਗਦਾ ਅੱਜ ਇੱਥੇ ਹੋ ਰਿਹਾ, ਤੇ ਨਾਲੇ ਵੱਖ-ਵੱਖ ਗੇਮਾਂ ਹੋ ਰਹੀਆਂ ਨੇ, ਉਹ ਵੀ ਦੇਖਣ ਦਾ ਮੌਕਾ ਮਿਲ ਰਿਹਾ ਹੈ। ਬਹੁਤ ਚੰਗਾ। ਸਿੱਖ ਸੰਗਤ ਨੂੰ ਵਧਾਈ ਹੈ ਇਸ ਚੀਜ਼ ਦੀ ਕਿ ਇੱਥੇ ਅਸੀਂ ਇਕੱਠੇ ਹੋਏ ਹਾਂ ਅੱਜ। ਸੋ ਖੇਡਾਂ ਮਾਨਸਿਕ ਤੌਰ ਦੇ ਉੱਤੇ, ਫਿਜ਼ੀਕਲ ਤੌਰ ਦੇ ਉੱਤੇ ਜਿਹੜੀਆਂ ਆ, ਉਹ ਆਪਣੇ ਆਪ ਨੂੰ ਵਧਾਉਂਦੀਆਂ ਆ, ਅੱਗੇ ਲੈ ਕੇ ਜਾਂਦੀਆਂ ਆ। ਸੋ ਤੁਸੀਂ ਵੀ ਵੱਖ-ਵੱਖ ਖੇਡਾਂ ਜਿਹੜੀਆਂ ਉਹ ਖੇਡਦੇ ਆ। ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਵੀ ਕਿਹੜੀ ਗੇਮ ਖੇਡਦੇ ਆ ਤੁਸੀਂ? ਹਾਂਜੀ, ਮੈਂ ਆਪਣੇ ਟਰੈਕ ਐਂਡ ਫੀਲਡ ਦੇ ਵਿੱਚ ਇਵੈਂਟ ਹੈਗਾ ਹੈਮਰ ਥਰੋ। ਉਹ ਮੇਰਾ ਮੇਨ ਇਵੈਂਟ ਹੈ, ਮੈਂ ਉਹ ਕਰਦਾ ਹਾਂਗਾ। USA 'ਚ ਕਰਦਾ, ਬਾਹਰਲੇ ਕੰਟਰੀਆਂ 'ਚ ਵੀ ਆਏ ਕਰਦਾ। ਤੇ ਉੱਦਾਂ ਜਿਹੜੇ ਸਟੇਟ ਲੈਵਲ ਦੇ ਟੂਰਨਾਮੈਂਟ ਹੁੰਦੇ ਸਾਡੇ ਐਥਲੈਟਿਕ ਦੀਆਂ ਮੀਟਸ ਹੁੰਦੀਆਂ ਨੇ, ਉਹਦੇ ਵਿੱਚ ਡਿਸਕਸ ਤੇ ਸ਼ਾਟ ਪੁੱਟ, ਜੈਵਲਨ ਜਾਂ ਵੇਟ ਥਰੋ ਵਗੈਰਾ ਕਰ ਲੈਂਦੀ ਹੈਗੀ। ਹਾਂਜੀ ਹਾਂ। ਤੇ ਤੁਸੀਂ ਉੱਥੇ ਪੰਜਾਬ ਦੇ ਵਿੱਚ ਜਦੋਂ ਸੀਗੇ, ਉੱਥੇ ਇੰਡੀਆ ਸੀਗੇ, ਉੱਥੇ ਵੀ ਇਹ ਗੇਮਾਂ ਦੇ ਵਿੱਚ ਸੀਗੇ ਜਾਂ ਇੱਥੇ ਆ ਕੇ ਸ਼ੌਂਕ ਪਿਆ? ਨਹੀਂ ਜੀ, ਪੰਜਾਬ ਦੇ ਵਿੱਚ ਮੈਂ ਜਦੋਂ ਆਪਣੇ ਰਣਵੀਰ ਕਾਲਜ ਪੜ੍ਹਦਾ ਸੀਗਾ, 71 ਤੋਂ ਮੈਂ ਹੈਮਰ ਥਰੋ ਕਰ ਰਿਹਾ ਹਾਂ ਉੱਥੇ, ਤੇ 78 ਤੱਕ ਕੀਤਾ ਹੈ। ਤੇ ਯੂਨੀਵਰਸਿਟੀ ਦੇ ਵਿੱਚ ਸਿਲਵਰ ਮੈਡਲ ਮੇਰਾ ਹਮੇਸ਼ਾ ਹੀ ਆਉਂਦਾ ਰਿਹਾ, ਕਿਉਂਕਿ ਫਿਜ਼ੀਕਲ ਕਾਲਜ ਵਿੱਚ ਆ ਜਾਂਦਾ ਸੀਗਾ। ਤੇ ਫਿਰ ਮੈਂ ਪੰਜਾਬੀ ਯੂਨੀਵਰਸਿਟੀ ਨੂੰ ਵੀ ਰਿਪਰੈਜ਼ੈਂਟ ਕੀਤਾ ਹੈਗਾ 78 ਦੇ ਵਿੱਚ, ਉਜੈਨ ਦੇ ਵਿੱਚ ਗੇਮਾਂ ਹੋਈ ਸਾਡੀਆਂ। ਤੇ ਮੈਂ 79 ਚ ਉਰੇ ਆ ਗਿਆ ਸੀਗਾ। ਉਸ ਤੋਂ ਬਾਅਦ ਇੱਥੇ ਜਿਮ ਹਮੇਸ਼ਾ ਕਰਦੇ ਰਹਿੰਦੇ ਸੀ। ਮੈਂ 15 ਸਾਲ ਤੋਂ ਵਾਲੀਬਾਲ ਖੇਡੀ ਆ ਗਿਆ ਆਪ। ਅੱਛਾ। ਹਾਂਜੀ, ਤੇ ਜਿਵੇਂ ਯੂਬਾ ਖੇਡੀ, ਵਲੇਹੋ, ਸੈਨੋਜ਼ੇ, ਫਰੀਮੌਂਟ ਤੇ ਫ੍ਰਿਜ਼ਨੋ, ਲਿਵਿੰਗਸਟਨ, ਸਾਰੇ ਟੂਰਨਾਮੈਂਟ ਖੇਡੇ ਆ ਮੈਂ ਇੱਥੇ। 79 ਤੋਂ 94 ਤੱਕ ਵਾਲੀਬਾਲ ਖੇਡੀ ਹੈ ਮੈਂ ਉਰੇ। ਹਾਂ US ਦੇ ਵਿੱਚ ਮੈਂ ਜਿਮ ਕਰਦਾ ਰਹਿੰਦੀ ਹਮੇਸ਼ਾ। ਤੇ ਸੋ ਇੱਥੇ ਆ ਕੇ ਸਿੱਧੂ ਸਾਹਿਬ ਇਦਾਂ ਹੁੰਦਾ ਵੀ ਬੰਦਾ ਤਾਂ ਕੰਮਾਂ 'ਚ ਬਿਜ਼ੀ ਹੋ ਜਾਂਦਾ ਆ, ਤੇ ਫਿਰ ਬੰਦੇ ਨੂੰ ਟਾਈਮ ਨਹੀਂ ਮਿਲਦਾ। ਬਹੁਤ ਵੱਡੇ ਵੱਡੇ ਖਿਡਾਰੀ ਵੀ ਆ, ਨਾਮੀ ਖਿਡਾਰੀ ਵੀ, ਨੈਸ਼ਨਲ ਵੀ ਖੇਡੇ, ਇੰਟਰਨੈਸ਼ਨਲ ਖੇਡੇ ਵੀ, ਉਹ ਰਹਿ ਜਾਂਦੇ ਆ। ਫਿਰ ਤੁਸੀਂ ਫਿਰ ਵੀ ਇਹਦੇ ਲਈ ਵਕਤ ਕੱਢਿਆ, ਕਿੱਦਾਂ ਇਹ ਸਭ ਕੁਝ ਮੁਮਕਿਨ ਕੀਤਾ? ਹਾਂਜੀ, ਮੈਂ ਜਦੋਂ ਪਹਿਲਾਂ ਬੇ ਏਰੀਆ 'ਚ ਰਹਿੰਦਾ ਸੀ ਨਾ, ਸਾਡਾ ਮੰਡੇ ਥਰੂ ਫਰਾਈਡੇ ਕੰਮ ਹੁੰਦਾ ਸੀਗਾ। ਸ਼ਾਮ ਨੂੰ ਜਿਮ ਜਾਇਆ ਹੋਣਾ, ਸੈਟਰਡੇ ਸੰਡੇ ਗੇਮ ਵਗੈਰਾ ਲਾ ਲੈਣੀ, ਤੇ ਉਹ ਫਿਰ ਟਾਈਮ ਮਿਲ ਜਾਂਦਾ ਹੈਗਾ। ਕਿਉਂਕਿ ਅੱਜ ਕੱਲ੍ਹ ਦੇਖੋ ਨਾ ਵੀ ਜੋ ਵੀ ਕੋਈ ਜੇ ਬਿਜ਼ਨਸ ਹੈ ਤਾਂ 24/7 ਹੈ, ਉਹਦੇ 'ਚ ਮੁਸ਼ਕਿਲ ਆਏਗਾ। ਟਰੱਕਿੰਗ ਦਾ ਕੰਮ ਹੈ, ਉਹ ਵੀ 24/7 ਵਾਲਾ ਕੰਮ ਹੈ। ਤੇ ਮੈਂ ਤਾਂ ਜਦੋਂ ਟਰੱਕ 'ਚੋਂ ਵੀ ਟਾਈਮ ਕੱਢਦਾ ਰਹਾਂਗਾ। ਹਾਂ, ਉਦੋਂ ਵੀ ਜਿਮ ਜੁਮ ਲਾ ਲੈਂਦਾ। ਜਿਵੇਂ ਬਾਹਰ ਰੋਡ ਤੇ ਚੱਲ ਜਾਣਾ, ਮੈਂ ਉੱਥੇ ਵੀ ਜੋਗਿੰਗ ਵਗੈਰਾ ਕਰ ਲੈਣੀ ਸੀ। ਹਾਂ, ਫਿਟਨੈਸ ਫਿਰ ਰਹਿੰਦੀ ਹੈਗੀ। ਹੁਣ ਜਦੋਂ ਫਰੀ ਆਂਗੇ, ਹੁਣ 5 ਦਿਨ ਜਿਮ, ਸ਼ਾਮ ਨੂੰ ਗਰਾਊਂਡ, ਬਸ ਇਹ ਚੱਲੀ ਜਾਂਦਾ। ਹੁਣ ਉੱਦਾਂ ਤੁਸੀਂ ਰਿਟਾਇਰ ਆ, ਪਰ ਇਹ ਫੁੱਲ ਟਾਈਮ ਆ? ਹਾਂ ਹੀ, ਫੁੱਲ ਟਾਈਮ ਹੋ ਗਿਆ। ਉੱਦਾਂ ਹੁਣ ਉਹ ਉੱਦਾਂ ਹੋਰ ਕੁਝ ਨਹੀਂ, ਸਿਰਫ ਖੇਡ ਦੇ ਉੱਤੇ ਫੋਕਸ? ਹਾਂਜੀ, ਵੈਸੇ ਇਹਦੇ 'ਤੇ ਹੀ ਰਹਿੰਦਾ ਹੈਗਾ ਜੀ। ਹਾਂ। ਸੋ ਹੁਣ ਨੈਕਸਟ ਕੀ ਆ ਰਿਹਾ? ਕਿਹੜੀਆਂ ਗੇਮਾਂ ਖੇਡਣ ਜਾਣੀਆਂ? ਨੈਕਸਟ ਮੇਰਾ ਕੰਪੀਟੀਸ਼ਨ ਹੈ ਜਿਹੜਾ US ਨੈਸ਼ਨਲ ਸੀਨੀਅਰ ਗੇਮਸ ਹੈਗੀਆਂ। ਉਹ ਹੈਗੀਆਂ 10 ਮਈ ਤੋਂ 23 ਮਈ ਤੱਕ, ਫੋਰਟ ਲਾਡਰਡੇਲ, ਫਲੋਰੀਡਾ।
ਤੇ ਉਹ ਮੈਂ ਆਪਣੇ 11 ਤਰੀਕ ਨੂੰ ਉੱਥੇ ਪਹੁੰਚ ਜਾਣਾ ਹੈਗਾ ਤੇ 13 ਨੂੰ ਕੰਪੀਟੀਸ਼ਨ ਹੈ, ਫਿਰ ਉਦੋਂ ਬਾਅਦ ਵਾਪਸ ਆ ਜਾਣਾ ਹੈਗਾ। ਸੋ ਕੱਲਾ ਹੈਮਰ ਥਰੋ 'ਚ ਪਾਰਟਿਸਿਪੇਟ ਕਰਨਾ? ਹੈਮਰ ਥਰੋ ਕਰਨਾ ਕੱਲਾ ਹੀ, ਹਾਂਜੀ ਹਾਂ। ਇਹ ਤਗੜਾ ਕੰਪੀਟੀਸ਼ਨ ਹੁੰਦਾ ਨਾ, ਦੂਜਾ ਸਟੇਟ ਲੈਵਲ ਵਾਲਾ ਦਾ, ਇਹ ਕੰਪੀਟੀਸ਼ਨ ਬਹੁਤ ਤਗੜਾ ਹੁੰਦਾ। ਫਿਰ ਇਹਦੇ ਵਿੱਚ ਮੈਂ ਕਿੰਨੀ ਕੁ ਦੂਰ ਸਿੱਟ ਲੈਨੇ ਆ ਹੈਮਰ ਥਰੋ? ਮੇਰਾ ਜੀ ਹੁਣ ਤੱਕ ਦੀ ਬੈਸਟ ਥਰੋ ਹੈਗੀ 143 ਫੁੱਟ ਹੈਗੀ ਜੀ, ਅੱਛਾ ਸੀਨੀਅਰ ਦੇ ਵਿੱਚ। ਹਾਂਜੀ ਹਾਂ ਵੈਰੀ ਗੁੱਡ। ਸੋ ਜਦੋਂ ਤੁਸੀਂ ਉੱਥੇ ਖੇਡਦੇ ਸੀਗੇ ਪੰਜਾਬ ਦੇ ਵਿੱਚ, ਉਦੋਂ ਕਿੰਨੀ ਕੁ ਸੁੱਟ ਲੈਂਦੇ ਸੀ? ਹੁਣ ਤੋਂ ਵਧੀਆ ਕਿ ਘਟੀ ਆ? ਨਾ ਉੱਥੇ ਤਾਂ ਵੱਧ ਸੀਗੀ, ਉਹ ਉੱਥੇ ਨਾਲੇ ਹੈਮਰ ਵੀ ਹੈਵੀ ਸੀਗਾ, 7.25 ਕਿਲੋ ਦਾ ਹੁੰਦਾ ਜੀ, 5 ਕਿਲੋ ਦਾ ਹੈਗਾ ਏਜ ਗਰੁੱਪ ਦੇ ਵਿੱਚ। ਹਾਂਜੀ ਹਾਂ, ਇੱਕ ਏਜਿੰਗ ਹੈ ਨਾ, ਜਿਹੜੀ ਏਜਿੰਗ ਹੋਈ ਜਾਂਦੀ ਹੈ, ਥੋੜਾ ਸਰੀਰ ਸਲੋ ਹੋ ਜਾਂਦਾ, ਫਰਕ ਪੈਂਦਾ ਨਾ। ਸੋ ਕੀ ਸਲਾਹ ਦਿੰਦੇ ਆ ਵੀ ਦੇਖੋ ਉਮਰ ਨੇ ਤਾਂ ਵਧਣਾ ਹੀ ਵਧਣਾ, ਇਹਨੂੰ ਤਾਂ ਕੋਈ ਨਹੀਂ ਡੱਕ ਸਕਦਾ। ਸੋ ਆਪਣੇ ਆਪ ਨੂੰ ਕਿੱਦਾਂ ਫਿੱਟ ਰੱਖਿਆ ਜਾਵੇ ਇੰਨੇ ਜਿੱਦਾਂ ਤੁਸੀਂ ਗੱਲ ਕੀਤੀ 24 ਆਵਰ ਸਾਰੇ ਕੰਮ ਆ, ਇਹਦੇ ਵਿੱਚੋਂ ਕਿੱਦਾਂ ਵਕਤ ਕੱਢਣਾ ਹੈ? ਇਹਦੇ ਚ ਇਦਾਂ ਨਾ ਜੀ, ਤੁਹਾਨੂੰ ਟਾਈਮ ਤੋਂ ਟਾਈਮ ਕੱਢਣਾ ਪੈਣਾ, ਇਹ ਤਾਂ ਇੱਕ ਗੱਲ ਹੈਗੀ। ਦੂਜਾ ਵੀ ਜਿਹੜੀ ਤੁਹਾਡਾ ਏਜਿੰਗ ਪ੍ਰੋਸੈਸ ਹੈ ਨਾ, ਉਹਨੂੰ ਵੀ ਤੁਸੀਂ ਫਾਲੋ ਕਰਨਾ, ਤੇ ਨਾਲ ਸੇਫਟੀ ਜ਼ਰੂਰੀ ਹੈ ਵੀ ਜਿਹੜੇ ਤੁਹਾਡੇ ਹੁਣ ਚਲੋ ਜੁਆਇੰਟਸ ਨੇ, ਹੁਣ ਮੇਰੇ ਜੁਆਇੰਟਸ ਨੇ, ਗੋਡੇ ਨੇ, ਆਪਣੇ ਗਿੱਟੇ ਨੇ, ਬੈਕ ਹੈਗੀ, ਇਹਨੂੰ ਕੇਅਰਫੁਲ ਰਹਿਣਾ ਪੈਂਦਾ ਵੀ ਹਰਟ ਨਾ ਹੋਏ। ਜੇ ਹਰਟ ਹੋ ਕੇ ਤਾਂ ਗਏ ਅਸੀਂ, ਠੀਕ ਹੈ ਨਾ ਗੱਲ। ਅੱਛਾ ਫਿਰ ਥੋੜੀ ਜਿਹੜੀ ਹੁਣ ਮੈਂ ਕੋਈ ਗਾਰਡਨਿੰਗ ਨਹੀਂ ਕਰਦਾ ਹੋਰ, ਜਾਂ ਕੋਈ ਵਾਲੀਬਾਲ ਨਹੀਂ ਖੇਡਦਾ, ਕੁਝ ਨਹੀਂ ਕਰਦਾ, ਕਿਉਂਕਿ ਉਹਦਾ ਐਕਸ਼ਨ ਡਿਫਰੈਂਟ ਹੈਗਾ। ਹਾਂਜੀ, ਤੁਸੀਂ ਬਾਲ ਨੂੰ ਚੇਂਜ ਕਰਨਾ, ਡਿਫਰੈਂਟ ਐਕਸ਼ਨ ਹੈਗਾ ਉਹ। ਫਿਰ ਇਸ ਕਰਕੇ ਉਹੀ ਰੱਖੀਦਾ, ਫਿਰ ਉਹਦੇ ਹਿਸਾਬ ਨਾਲ ਜੁਆਇੰਟ ਦੀ ਐਕਸਰਸਾਈਜ਼, ਬੈਕ ਦੀ, ਬਾਡੀ ਦੀ, ਚੈਸਟ ਦੀ, ਸ਼ੋਲਡਰ ਦੀ, ਇਹ ਕਰਨੀ ਪੈਂਦੀ ਹੈਗੀ ਫਿਰ ਉਹਦੀ। ਸੋ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਕੱਲੇ ਮੈਡਲ ਜਿੱਤਣ ਲਈ ਹੀ ਐਕਸਰਸਾਈਜ਼ ਕਰਨੀ, ਆਪਣੀ ਸਿਹਤ ਵਾਸਤੇ ਵੀ ਜਿਹੜਾ ਆਪਾਂ ਨੂੰ ਇਹ ਚੀਜ਼ਾਂ ਵੱਲ ਨੂੰ ਵਧਣਾ ਚਾਹੀਦਾ ਆ। ਜਿੰਦਾ ਜਾਗਦਾ ਆਪਣੇ ਸਾਹਮਣੇ ਉਦਾਹਰਣ ਆ, ਮੈਡਲ ਇਹ ਜੇਤੂ ਨੇ, ਨੈਸ਼ਨਲ ਦੇਖੋ, ਸੀਨੀਅਰ ਨੈਸ਼ਨਲਸ ਦੇ ਵਿੱਚ ਇਹਨਾਂ ਨੇ ਜਾਣਾ ਆ, ਇੰਟਰਨੈਸ਼ਨਲ ਗੇਮਾਂ 'ਚ ਵੀ ਜਾਂਦੇ ਆ। ਇੰਟਰਨੈਸ਼ਨਲ ਮੈਂ 2018 ਚ ਆਸਟ੍ਰੇਲੀਆ ਗਿਆ ਸੀ, ਉੱਥੇ ਮੇਰਾ ਸਿਲਵਰ ਮੈਡਲ ਸੀ ਹੈਮਰ ਥਰੋ ਦੇ ਵਿੱਚ। ਹਾਂਜੀ ਹਾਂਜੀ। ਸੋ ਬਹੁਤ ਸੋਹਣਾ, ਬਹੁਤ ਵਧੀਆ, ਤੇ ਬਹੁਤ ਚੰਗਾ ਲੱਗਦਾ ਹੈ ਜਦੋਂ ਆਪਾਂ ਅਜਿਹੇ ਲੋਕਾਂ ਦੇ ਨਾਲ, ਸਿੱਧੂ ਹੁਣਾਂ ਦੇ ਨਾਲ ਜਦੋਂ ਗੱਲਬਾਤ ਕਰਦੇ ਆ, ਜਿੱਥੇ ਵੀ ਜਾਈਦਾ ਆ ਉੱਥੇ ਮਿਲਦੇ, ਬੜੇ ਐਕਟਿਵ ਜਿਹੜੇ ਇਸ ਚੀਜ਼ ਦੇ ਵਿੱਚ ਰਹਿੰਦੇ ਆ। ਸੋ ਇਹਨਾਂ ਨੂੰ ਆਪਾਂ ਪ੍ਰੇਰਨਾ ਸਰੋਤ ਬਣਾਈਏ ਤੇ ਆਪਾਂ ਐਕਟਿਵ ਜਿਹੜਾ ਉਹ ਰਹੀਏ। ਘਰੇ ਬੈਠੇ ਜਿਹੜੇ ਦੇਖ ਰਹੇ ਆ, ਸੁਣ ਰਹੇ ਆ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ? ਉਹਨੂੰ ਇਹੀ ਹੈ ਜੀ ਸੁਨੇਹਾ, ਆਪਦਾ ਟਾਈਮ ਟੂ ਟਾਈਮ ਕੱਢ ਕੇ ਐਕਸਰਸਾਈਜ਼ ਕਰੋ, ਵਾਕ ਕਰ ਲਓ, ਜੋ ਵੀ ਤੁਹਾਡੀ ਐਬਿਲਿਟੀ ਹੈਗੀ ਅਕੋਰਡਿੰਗ ਟੂ ਯੂਰ ਏਜ, ਉਹ ਤੁਸੀਂ ਕਰਦੇ ਰਹੋ, ਜੋ ਕੁਝ ਕਰ ਸਕਦੇ। ਡਾਕਟਰ ਨੇ ਤਾਂ ਬਾਅਦ ਚ ਕਹਿਣਾ ਵੀ ਤੁਰੋ, ਪਹਿਲਾਂ ਹੀ ਜਾਣਾ, ਪਹਿਲਾਂ ਹੀ ਕਰ ਲਓ। ਜਿੰਨਾ ਡਾਕਟਰ ਨੂੰ ਕੰਪਲੇਨ ਕਰੋਗੇ ਉਨੀ ਦਵਾਈ ਜ਼ਿਆਦਾ ਲਾਊਗਾ ਡਾਕਟਰ, ਸਿੱਧੀ ਗੱਲ ਹੈ। ਸੋ ਹੋਰ ਵਾਲਾ ਪਾਉਣ ਕਹਿਣਾ ਟੈਸਟ ਕਰਾ ਲਾ, ਹਾਂ ਉਹ 'ਚ ਫਸ ਕੇ ਜਾਲ 'ਚ, ਹਾਂ ਉਹ ਜਾਲ 'ਚ ਫਸ ਕੇ ਗਏ ਤੁਸੀਂ। ਹਾਂ, ਥੈਂਕ ਯੂ ਸਿੱਧੂ ਸਾਹਿਬ, ਬੜੀ ਮਿਹਰਬਾਨੀ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਗੁਰਬਖਸ਼ ਸਿੱਧੂ ਜੀ, ਜਿਨ੍ਹਾਂ ਨੇ ਗੱਲਬਾਤ ਕੀਤੀ ਆ। ਤੇ ਹੁਣ ਲੈਂਦੇ ਆ ਜੀ ਇਜਾਜ਼ਤ। ਮੇਰੇ ਵੱਲ